ਆਪ ਜੀ ਸਾਰੇ ਜਾਣਦੇ ਹੋ ਕਿ ਸਰਬੱਤ ਖਾਲਸਾ 2015 ਦਾ ਮਤਾ ਹੈ ਜੀ। ਵਰਲਡ ਸਿੱਖ ਪਾਰਲੀਮੈਂਟ ਦਾ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਲਾ ਜੀ ਦਾ ਹਮੇਸ਼ਾ ਪੰਥ ਨੂੰ ਜਿਹੜੀ ਬੇਨਤੀ ਆਦੇਸ਼ ਰਿਹਾ ਆ ਕਿ ਪੰਥ ਇੱਕ ਝੰਡੇ ਇੱਕ ਨਿਸ਼ਾਨ ਦੇ ਉੱਤੇ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ। ਸੋ ਅਸੀਂ ਵੀ ਉਹਨਾਂ ਦਾ ਮੈਸੇਜ ਅੱਗੇ ਆਪ ਜੀ ਨੂੰ ਬੁਲਾਉਂਦੇ ਕਿ ਪੰਥ ਇਹ ਮਹਿਸੂਸ ਕਰੇ ਪੰਥ ਦੀ ਵਰਲਡ ਸਿੱਖ ਪਾਰਲੀਮੈਂਟ ਆ, ਪੰਥ ਹੀ ਨੂੰ ਚਲਾਊਂਗਾ, ਪੰਥ ਹੀ ਅੱਗੇ ਲੈ ਕੇ ਜਾਊਂਗਾ। ਪੰਥ ਦੀ ਬਿਹਤਰੀ ਵਾਸਤੇ ਵਰਲਡ ਸਿੱਖ ਪਾਰਲੀਮੈਂਟ ਕੰਮ ਕਰਦੀ ਪਈ ਆ। ਪੰਥ ਦੇ ਵਿੱਚ ਇਹ ਲੋੜ ਸਮਝੀ ਗਈ ਕਿ ਹੁਣ ਦੁਨੀਆ ਜਿਹੜੀ ਸਿੱਖ ਕੌਮ ਆ ਉਹ ਗਲੋਬਲੀ ਹਰ ਉਸ ਵੱਡੀ ਕੰਟਰੀ ਦੇ ਵਿੱਚ ਵੱਡੀ ਤਾਦਾਦ ਵਿੱਚ ਰਹਿੰਦੀ ਆ। ਸਾਡੀਆਂ ਪ੍ਰੋਬਲਮਾਂ ਵੀ ਹੁਣ ਗਲੋਬਲੀ ਆ, ਪੰਜਾਬ ਦੀ ਧਰਤੀ ਤੋਂ ਲੈ ਕੇ। ਤਾਂ ਸਾਨੂੰ ਇੱਕ ਐਸੀ ਸੰਸਥਾ, ਐਸੀ ਇੱਕ ਜਿਹੜੀ ਪਾਰਲੀਮੈਂਟ ਜਿਹੜੀ ਦੁਨੀਆ ਦੀਆਂ ਕੰਟਰੀਆਂ ਮੁਲਕਾਂ ਦੇ ਬਰਾਬਰ ਦੀ ਬਿਲਡ ਕਰਨ ਦੀ ਜ਼ਰੂਰਤ ਜਿਹੜੀ ਆ। ਤਾਂ ਸਰਬੱਤ ਖਾਲਸਾ ਦੇ ਵਿੱਚ ਮਤੇ ਪਾਏ ਗਏ ਜਿਹਦੇ ਵਿੱਚ 5 ਨੰਬਰ ਮਤਾ ਸੀਗਾ ਜਿਹੜਾ ਉਹ ਵਰਲਡ ਸਿੱਖ ਪਾਰਲੀਮੈਂਟ ਦਾ ਸੀ। ਉਸ ਵਿੱਚ ਕੰਮ ਸੀ ਕਿ ਉਹ ਹਰ ਵੱਡੀ ਕੰਟਰੀ ਦੇ ਵਿੱਚ ਜਾ ਕੇ ਪੰਥ ਦੇ ਜਿਹੜੇ ਹਰ ਇੱਕ ਸੰਸਥਾ ਤੱਕ ਅਪਰੋਚ ਕਰੇ, ਨੌਜਵਾਨਾਂ ਦੀ ਭਰਤੀ ਹੋਵੇ ਬਾਹਰਲੇ ਦੇਸ਼ਾਂ ਦੇ ਵਿੱਚ ਜਿਨ੍ਹਾਂ ਦੇ ਕੋਲ ਇਹਨਾਂ ਕੰਟਰੀਆਂ ਦੀ ਐਜੂਕੇਸ਼ਨ ਆ, ਤਾਂ ਉਹ ਉਹਨਾਂ ਕੋਲ ਇੱਕ ਤਜਰਬਾ ਹੋਵੇ। ਜਦੋਂ ਸਾਡਾ ਦੇਸ਼ ਪੰਜਾਬ ਆਜ਼ਾਦ ਹੁੰਦਾ ਆ ਤਾਂ ਇੱਕ ਉਹਨਾਂ ਕੋਲ ਟ੍ਰੇਨਿੰਗ ਹੋਵੇ ਵਰਲਡ ਸਿੱਖ। ਕੀ ਉੱਠਦਾ ਆ ਹਿੰਮਤ ਸਿੰਘ ਜੀ, ਮਨਬੀਰ ਸਿੰਘ ਜੀ, ਵੀ ਕਿਤੇ ਵਰਲਡ ਸਿੱਖ ਪਾਰਲੀਮੈਂਟ ਨੂੰ ਸਾਰਿਆਂ ਦੇ ਉੱਤੇ ਇੱਕ ਸਿਰਮੌਰ ਜਥੇਬੰਦੀ ਦੇ ਤੌਰ ਦੇ ਉੱਤੇ ਬਣਾਉਣ ਦੀ ਕੋਸ਼ਿਸ਼ ਤਾਂ ਨਹੀਂ ਵੀ ਸਾਰੀਆਂ ਆਰਗੇਨਾਈਜੇਸ਼ਨਾਂ ਨੂੰ ਇਹਦੇ ਥਰੂ ਕੰਟਰੋਲ ਕਰਨਾ? ਸਾਡੀ ਕੋਸ਼ਿਸ਼ ਹਮੇਸ਼ਾ ਇਹ ਰਹੀ ਆ ਵੀ ਇਹ ਪੰਥ ਨੇ, ਸਰਬੱਤ ਖਾਲਸਾ ਨੇ ਇਹ ਮਤਾ ਪਾਇਆ ਤੇ ਇਹ ਪੰਥ ਦੀ ਬਣ ਕੇ ਰਹੇ, ਨਾ ਕਿ ਇੱਕ ਧਿਰ ਦੀ, ਇੱਕ ਜਥੇਬੰਦੀ ਦੀ ਜਾਂ ਇੱਕ ਇਨਸਾਨ ਦੀ। ਸਹੀ ਗੱਲ। ਜੋ ਵੀ ਆਪਣਾ ਸਾਰੇ ਅਸੀਂ ਭੈਣ ਭਰਾ ਪੰਥਕ ਪਰਿਵਾਰ ਆ ਸਾਡਾ, ਤੇ ਸਾਡੀ ਜਿੰਨੀਆਂ ਵੀ ਜਥੇਬੰਦੀਆਂ ਉਹ ਸਾਡੀਆਂ ਹੀ ਆ, ਸਾਡੇ ਭੈਣ ਭਰਾ ਉਹਨਾਂ ਦੇ ਵਿੱਚ ਕੰਮ ਕਰ ਰਹੇ। ਤੇ ਅਸੀਂ ਚਾਹੁੰਦੇ ਵੀ ਅਸੀਂ ਸਾਰੇ ਧਰੇਬੰਦੀਆਂ ਤੋਂ ਉੱਪਰ ਉੱਠ ਕੇ ਇੱਕ ਸਾਂਝੇ ਕੰਮ ਦੇ ਤੌਰ ਤੇ ਆਪਾਂ ਇਕੱਠੇ ਹੋ ਕੇ ਚੱਲੀਏ। ਤੇ ਸਾਡੇ ਸਾਰਿਆਂ ਨੂੰ ਜਾਣੀ ਕਿ ਬੇਨਤੀ ਹੈ ਜਿੰਨੇ ਵੱਧ ਤੋਂ ਵੱਧ ਸਾਡੇ ਨਾਲ ਸਹਿਯੋਗ ਕਰ ਸਕਦੇ, ਸਾਡਾ ਜਿੱਥੇ ਸਾਥ ਦੇ ਸਕਦੇ। ਸਾਡਾ ਟੋਟਲ 300 ਮੈਂਬਰਾਂ ਦਾ ਸਮੂਹ ਆ। ਓਕੇ, ਠੀਕ ਹੈ, ਜਿਹੜਾ ਇਹਦਾ ਸਟਰਕਚਰ ਆ। ਸੋ ਉਸ 300 ਦੇ ਸਮੂਹ ਦੇ ਵਿੱਚ 150 ਮੈਂਬਰ ਜਿਹੜਾ ਡਾਇਸਪੋਰਾ ਦੇ ਵਿੱਚੋਂ ਆ। ਜਿਵੇਂ ਕਿਉਂਕਿ ਜਿਹੜੀਆਂ ਸਾਡੀਆਂ ਪੰਥ ਦੀਆਂ ਵੱਡੀਆਂ ਸੰਸਥਾਵਾਂ ਅਸੀਂ ਅਪਰੋਚ ਕੀਤਾ, ਸੋ ਕੁਝ ਸੰਸਥਾਵਾਂ ਦੇ ਜਿਹੜੇ ਅਸੀਂ ਉਹਨਾਂ ਨੇ ਸਾਨੂੰ ਆਪਣੇ ਸਿੰਘ ਵੀ ਦਿੱਤੇ ਆ। ਸੋ ਉਹਨਾਂ ਦੇ ਅਸੀਂ ਹਰ ਸੰਸਥਾ ਦੇ, ਕਿਉਂਕਿ ਇਹਨੂੰ ਪੰਥ ਦੀ ਬਣਾਉਣ ਦੇ ਵਾਸਤੇ ਹਰ ਇੱਕ ਸੰਸਥਾ ਦਾ ਰੋਲ ਜਿਹੜਾ ਆ ਉਹ ਵਰਲਡ ਸਿੱਖ ਪਾਰਲੀਮੈਂਟ 'ਚ ਹੋਣਾ ਚਾਹੀਦਾ, ਉਹ ਜ਼ਰੂਰੀ ਵੀ ਹੈ। ਤੇ ਭਾਈ ਕਨ੍ਹਈਆ ਜੀ ਸਤਿਗੁਰਾਂ ਦੇ ਸਮੇਂ ਦੇ ਇਤਿਹਾਸ ਤੇ ਹਿਸਟਰੀ ਆਪਾਂ ਪੜ੍ਹਦੇ ਹਾਂ ਕਿ ਉਹ ਪਾਣੀ ਦੀ ਮਸ਼ਕ ਲੈ ਕੇ ਉਹ ਸੇਵਾ ਕਰਦੇ ਹਨ। ਸਤਿਗੁਰਾਂ ਨੇ ਉਹਨਾਂ ਨੂੰ ਮੱਲਮ ਪੱਟੀ ਦੀ ਵੀ ਸੇਵਾ ਦਾ ਫਿਰ ਜਦੋਂ ਸ਼ਿਕਾਇਤ ਕੀਤੀ ਗਈ ਸਤਿਗੁਰਾਂ ਕੋਲ, ਉਹਨਾਂ ਤੋਂ ਉਪਰੰਤ ਭਾਈ ਨੰਦ ਲਾਲ ਜੀ ਨੇ ਉਹ ਕਵਿਤਾਵਾਂ ਲਿਖਣ ਦਾ ਕੰਮ ਕਰਦੇ ਆ। ਹਾਂਜੀ, ਜੇ ਉਹਨਾਂ ਤੋਂ ਅੱਗੇ ਚੱਲ ਜਾਈਏ ਭਾਈ ਬਚਿੱਤਰ ਸਿੰਘ ਜੀ, ਉਹਨਾਂ ਨੇ ਫਿਰ ਉਹ ਨਾਗਣੀ ਦੀ ਸੇਵਾ ਮਸਤ ਹਾਂਤੀ ਨੂੰ। ਇਹ ਉਸ ਕੰਸੈਪਟ ਦੇ ਉੱਤੇ ਵਰਲਡ ਸਿੱਖ ਪਾਰਲੀਮੈਂਟ ਆ ਵੀ ਹਰ ਇੱਕ ਫੀਲਡ ਦੇ ਵਿੱਚ ਕੰਮ ਕਰਨਾ ਵਰਲਡ ਸਿੱਖ ਪਾਰਲੀਮੈਂਟ ਨੇ। ਹੁਣ ਕਈ ਦੂਜੀਆਂ ਸਟੇਟਾਂ ਵੱਡੀ ਤਾਦਾਦ 'ਚ ਰਹਿੰਦੇ ਆ, ਈਵਨ ਪਾਕਿਸਤਾਨ ਵੀ ਉਸ ਕੰਟਰੀਆਂ ਜਿੱਥੇ ਸਾਡੇ ਸਿੱਖ ਰਹਿੰਦੇ ਹਨ। ਕਿਉਂਕਿ ਗਲੋਬਲੀ ਜਿੱਥੇ ਵੀ ਸਿੱਖ ਵਸਦਾ ਆ, ਜਿੱਥੇ ਵੱਡੇ ਨੰਬਰ ਦੇ ਵਿੱਚ ਵਸਦਾ, ਸਾਡੀਆਂ ਪ੍ਰੋਬਲਮ ਜਿੱਥੇ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੁੰਦੀਆਂ ਉੱਥੇ ਗਲੋਬਲੀ ਸਾਡੀਆਂ, ਜੇ ਅਸੀਂ ਵੱਡੇ ਨੰਬਰ ਦੇ ਵਿੱਚ ਰਹਿੰਦੇ ਹਾਂ ਸਾਡੀਆਂ ਪ੍ਰੋਬਲਮਾਂ ਵੀ ਗਲੋਬਲੀ ਆ। ਅਸੀਂ ਉਹਨਾਂ ਨੂੰ ਸਾਰੀਆਂ ਨੂੰ ਫੇਸ ਕਰਨ ਦੇ ਲਈ ਤੇ ਉਧਰ ਵੀ ਬੜੀ ਜਲਦੀ ਵੱਧ ਰਹੇ ਹਾਂ। ਤੇ ਸਾਡੀ ਮੀਟਿੰਗਸ ਆਲਮੋਸਟ ਹਰ ਰੋਜ਼ ਦੀ ਤਰ੍ਹਾਂ ਤੇ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਡਿਫਰੈਂਟ ਕਾਉਂਸਲ ਦੇ ਆਪਦੇ ਮੈਂਬਰਾਂ ਦੇ ਨਾਲ। ਤੇ ਪਲੱਸ ਸਾਡੀ ਅਸੀਂ ਕੋਆਰਡੀਨੇਸ਼ਨ ਵੀ ਕੀਤੀ ਵੀ ਹੈ, ਜਿਹੜੇ 'ਚ ਸਿੰਕ ਅਪ ਗਰੁੱਪਸ ਬਣਾਏ ਹੋਏ ਹੈ, ਸਾਰਿਆਂ ਦੇ ਨਾਲ ਰਾਬਤਾ ਕਾਇਮ ਕਰਕੇ ਕਿ ਕਿਸੇ ਤਰ੍ਹਾਂ ਦੀ ਕੋਈ ਉਹਨਾਂ ਨੂੰ ਇਸ਼ੂ ਆ ਰਹੀ ਹੈ ਜਾਂ ਕੋਈ ਉਹਨਾਂ ਦੇ ਕੰਸਰਨਸ ਹੈਗੇ ਆ, ਉਹ ਸਾਰੇ ਕੋਆਰਡੀਨੇਸ਼ਨ ਅਸੀਂ ਉਤਸ਼ਾਹ ਕਰਦੇ ਵੀ ਵੱਧ ਤੋਂ ਵੱਧ ਬੰਦਿਆਂ ਦੀ ਪਾਰਟੀਸਪੇਸ਼ਨ ਹੋਵੇ। ਤੇ ਉਹਦੇ ਵਿੱਚ ਸਾਡੇ ਪ੍ਰੋਫੈਸ਼ਨਲਸ ਹੈਗੇ ਆ, ਉਹਨਾਂ ਅੱਗੇ ਵੀ ਸਾਡੀ ਬੇਨਤੀ ਹੈ ਵੀ ਉਹਨਾਂ ਦੀ ਵੀ ਸਾਨੂੰ ਲੋੜ ਹੈ ਕਿ ਐਜ਼ ਅ ਕੰਸਲਟੈਂਟ ਦੇ ਤੌਰ 'ਤੇ ਸਾਡੇ ਨਾਲ ਸਲਾਹਕਾਰ ਯਾਨੀ ਕਿ ਲੋੜ ਹੈਗੀ ਹੈ ਡਿਫਰੈਂਟ ਫੀਲਡ ਦੇ ਵਿੱਚ, ਉਹ ਵੀ ਅੱਗੇ ਆਉਣ ਤੇ ਸਾਡੇ ਨਾਲ ਰਾਬਤਾ ਕਰਨ। ਤੇ ਅਸੀਂ ਜਿੱਥੇ ਵੀ ਜ਼ਰੂਰੀ ਨਹੀਂ ਵੀ ਉਹਨਾਂ ਨੇ ਜੇ ਕਾਉਂਸਲ 'ਚ ਨਹੀਂ ਵੀ ਜਾਣਾ ਚਾਹੁੰਦੇ ਤੇ ਉਹ ਐਜ਼ ਅ ਕੰਸਲਟੈਂਟ ਦੇ ਤੌਰ 'ਤੇ ਵੀ ਸਾਡੇ ਨਾਲ ਸਲਾਹ ਮਸ਼ਵਰਾ ਦੇ ਆਪਦਾ ਦੇ ਸਕਦੇ ਆ। ਤੇ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਵੀ ਆਏ ਜਿਹੜੇ ਭਾਰਤੀ ਸੀਗੇ। ਔਰ ਜਿਹੜਾ ਉਹ ਡਾਕੂਮੈਂਟ ਆ 27-28 ਪੇਜਾਂ ਦਾ, ਉਹ ਜਿਹੜੀ UN ਦੀ ਵੈਬਸਾਈਟ ਆ ਉਹਦੇ ਉੱਤੇ ਕਾਲਮ ਆ ਮਨੁੱਖੀ ਅਧਿਕਾਰਾਂ ਦੇ ਉੱਤੇ।
ਹਾਂਜੀ ਉਹਦੇ ਤੇ ਉਹਨਾਂ ਨੇ ਉਹਨੂੰ ਜਗ੍ਹਾ ਦਿੱਤੀ, ਉਹ ਤੇ ਪਬਲਿਸ਼ ਹੋ ਗਿਆ, ਕੋਈ ਵੀ ਜਾ ਕੇ ਦੇਖ ਸਕਦਾ ਆ। ਹੂੰ ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਬਾਰੇ ਗੱਲਬਾਤ ਕਰਾਂਗੇ। ਉਹਨਾਂ ਕੀ ਇਹ ਵਰਲਡ ਸਿੱਖ ਪਾਰਲੀਮੈਂਟ ਆ, ਕਿਉਂ ਬਣਾਈ ਗਈ, ਕੀ ਉਸ ਦੇ ਪਿੱਛੇ ਉਦੇਸ਼ ਆ, ਕੌਣ ਨੇ ਮੈਂਬਰ ਤੇ ਕਿਹੜੇ ਕਾਰਜ ਕਰਦੀ ਆ, ਇਸ ਦੀ ਡੂੰਘਾਈ ਵਿੱਚ ਜਾਣ ਦੀ ਆਪਾਂ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਵਰਲਡ ਸਿੱਖ ਪਾਰਲੀਮੈਂਟ ਤੋਂ ਹਿੰਮਤ ਸਿੰਘ ਜੀ, ਜੋ ਕਿ USA ਦੇ ਵਿੱਚ ਨੇ ਤੇ ਉਹ ਕੋਆਰਡੀਨੇਟਰ ਨੇ ਮੇਨ ਵਰਲਡ ਸਿੱਖ ਪਾਰਲੀਮੈਂਟ ਦੇ, ਤੇ ਨਾਲ ਮਨਬੀਰ ਸਿੰਘ ਸੰਧੂ ਜੀ, ਜੋ ਕਿ ਕੈਨੇਡਾ ਚੈਪਟਰ ਦੇ ਮੀਡੀਆ ਕੌਂਸਲ ਦੇ ਕੋਆਰਡੀਨੇਟਰ ਨੇ, ਉਹ ਆਪਣੇ ਨਾਲ ਜੁੜੇ ਆ। ਆਪਾਂ ਨੂੰ ਵਰਲਡ ਸਿੱਖ ਪਾਰਲੀਮੈਂਟ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨਗੇ। ਸਭ ਤੋਂ ਪਹਿਲਾਂ ਦੋਨਾਂ ਹੀ ਵੀਰਾਂ ਨੂੰ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸ਼ੁਰੂਆਤ ਕਰਦੇ ਹਾਂ ਵਰਲਡ ਸਿੱਖ ਪਾਰਲੀਮੈਂਟ। ਇਹ ਕੀ ਚੀਜ਼ ਆ ਤੇ ਕਿਹੜੇ ਸਾਲ ਦੇ ਵਿੱਚ ਇਸ ਨੂੰ ਬਣਾਇਆ ਗਿਆ ਸੀ? ਜੀ ਪਹਿਲਾਂ ਤਾਂ ਜੀ ਰਾਜਕਰਨਵੀਰ ਸਿੰਘ ਜੀ, ਤੁਹਾਨੂੰ ਤੇ ਸਮੂਹ ਰੇਡੀਓ ਪੰਜਾਬੀ ਨੂੰ ਦੇਖ ਰਹੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਰਲਡ ਸਿੱਖ ਪਾਰਲੀਮੈਂਟ ਦੀ ਜਿਹੜੀ ਉਪਜ ਆ, ਉਹ ਸਰਬੱਤ ਖਾਲਸਾ 2015 ਦੇ ਵਿੱਚ, ਜਦੋਂ ਚੱਬੇ ਦੀ ਧਰਤੀ ਤੇ ਸਰਬੱਤ ਖਾਲਸਾ ਸੱਦਿਆ ਜਾਂਦਾ ਆ। ਤੇ ਸਰਬੱਤ ਖਾਲਸਾ ਨੂੰ ਸੱਦਣ ਦੇ ਕਾਰਨ ਕੀ ਸੀ, ਪੰਥ ਨੂੰ ਇਸ ਗੱਲ ਬਾਰੇ ਜਾਣਕਾਰੀ ਬੜੀ ਬਖੂਬੀ ਹੈਗੀ ਆ। ਕਿਉਂਕਿ ਉਸ ਵੇਲੇ ਜਦੋਂ ਬਰਗਾੜੀ ਦੇ ਵਿੱਚ ਸਤਿਗੁਰਾਂ ਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀ ਬੇਅਦਬੀਆਂ ਹੋਈਆਂ, ਔਰ ਨਿਹੱਤੀਆਂ ਸੰਗਤਾਂ ਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਉਸ ਵੇਲੇ ਦੀਆਂ ਸਰਕਾਰਾਂ ਨੇ ਗੋਲੀਆਂ ਚਲਾਈਆਂ, 2 ਸਿੰਘ ਵੀ ਸ਼ਹੀਦ ਹੋ ਗਏ। ਤੇ ਉਸ ਦੇ ਨਾਲ ਅੱਜ ਤੱਕ ਵੀ ਲਗਾਤਾਰਤਾ ਦੇ ਨਾਲ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਦੀਆਂ ਬੇਅਦਬੀਆਂ ਥਾਂ ਪਰ ਥਾਂ ਹੋ ਰਹੀਆਂ। ਤਾਂ ਸਰਬੱਤ ਖਾਲਸਾ 2015 ਦੇ ਵਿੱਚ ਜਦੋਂ ਸੱਦਣਾ ਪਿਆ ਸਰਬੱਤ ਖਾਲਸਾ, ਦਾ ਕਾਰਨ ਸੀਗੇ ਕਿ ਉਸ ਵੇਲੇ ਦੀਆਂ ਜਿਹੜੀਆਂ ਸਰਕਾਰਾਂ ਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀਆਂ ਕੁਰਬਾਨੀਆਂ ਦੇ ਨਾਲ ਕਾਇਮ ਹੋਈ ਆ। ਉਹਨਾਂ ਨੇ ਆਪਣੇ ਜਿਹੜੇ ਆ ਫਰਜ਼ ਪਛਾਣਨੇ ਜਿਹੜੇ ਆ, ਉਹ ਨਾ ਸਮਝੇ ਕਿ ਉਹਨਾਂ ਦੇ ਜਿਹੜੇ ਫਰਜ਼ ਕੀ ਆ, ਉਹਨਾਂ ਨੂੰ ਨਹੀਂ ਪਛਾਣਿਆ। ਔਰ ਅਸੀਂ ਜੇ ਇਹ ਵੀ ਗੱਲ ਕਹੀਏ ਕਿ ਜਿਹੜੇ ਉਸ ਵੇਲੇ ਦੇ ਜਥੇਦਾਰ ਸੀ ਅਕਾਲ ਤਖਤ ਸਾਹਿਬ ਦੇ ਬਾਦਲਾਂ ਵੱਲੋਂ ਥਾਪੇ ਹੋਏ, ਉਹਨਾਂ ਦੀਆਂ ਕਾਰਗੁਜ਼ਾਰੀਆਂ ਜਿਹੜੀਆਂ, ਉਹ ਵੀ ਕਿਸੇ ਨਾ ਕਿਤੇ ਉਸ ਵੇਲੇ ਜਿਹੜੇ ਗੁਰਬਚਨ ਸਿੰਘ ਜਥੇਦਾਰ ਸਨ, ਉਹਨਾਂ ਦਾ ਸਾਰੇ ਪੰਥ ਅੱਗੇ ਹੁਣ ਅਸੀਂ ਸਾਰੇ ਦੇਖਦੇ ਅੱਜ ਦੇ ਸਮੇਂ ਦੇ ਵਿੱਚ। ਤਾਂ ਪੰਥ ਦੇ ਵਿੱਚ ਇਹ ਲੋੜ ਸਮਝੀ ਗਈ ਕਿ ਹੁਣ ਦੁਨੀਆ ਜਿਹੜੀ ਸਿੱਖ ਕੌਮ ਆ, ਉਹ ਗਲੋਬਲੀ ਹਰ ਉਸ ਵੱਡੀ ਕੰਟਰੀ ਦੇ ਵਿੱਚ ਵੱਡੀ ਤਾਦਾਦ ਵਿੱਚ ਰਹਿੰਦੀ